ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਤੁਹਾਡੇ ਲਈ ਮਾਰਚ 17 ਦਾ ਦਿਨ ਬੁੱਧਵਾਰ ਦਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 559 905 2575 5599052575 ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਅਤੇ ਭਰੋਸੇਮੰਦ ਵਕੀਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਢੇੜਕਿਆਣਾ ਦੇ ਨਾਲ ਉਹਨਾਂ ਦੇ ਆਫਿਸ 'ਚ ਸੰਪਰਕ ਕਰੋ। 4159090503 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜਿਹੜਾ IRS ਆ, ਇੰਟਰਨਲ ਰੈਵਨਿਊ ਸਰਵਿਸ, ਉਹ ਕਹਿੰਦੇ ਆ ਵੀ ਟੈਕਸ ਫਾਈਲਿੰਗ ਦੀ ਜਿਹੜੀ ਡੈਡਲਾਈਨ ਆ ਉਹ ਅਪ੍ਰੈਲ 15 ਤੋਂ ਮਈ 17 ਤੱਕ ਵਧਾਉਣ ਜਾ ਰਹੇ ਆ। ਇੱਕ ਇਹਦੇ ਰੀਜ਼ਨ ਜਿਹੜੇ ਹੈਗੇ ਆ, ਕਹਿੰਦੇ ਵੀ ਕਰੋਨਾ ਵਾਇਰਸ ਕਰਕੇ, ਦੂਸਰਾ ਕਾਫੀ ਚੇਂਜਸ ਜਿਹੜੀਆਂ ਆ ਟੈਕਸ ਲਾਜ਼ ਦੇ ਵਿੱਚ ਵੀ ਆਈਆਂ ਹੈਗੀਆਂ ਆ, ਉਹਦੇ ਕਰਕੇ ਕਾਫੀ ਜਿਹੜਾ ਲੋਕਾਂ ਦੇ ਵਿੱਚ ਪ੍ਰੋਬਲਮ ਚੱਲ ਰਹੀ ਸੀ। ਸੋ ਇਹ ਜਿਹੜੇ ਆ ਇੰਡੀਵਿਜੂਅਲ ਟੈਕਸ ਰਿਟਰਨ ਜਿਹੜੇ ਉਹਨਾਂ ਨੂੰ ਡੇਟ ਨੂੰ ਐਕਸਟੈਂਡ ਕੀਤਾ ਗਿਆ ਆ। ਸੋ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਪੈਨਲਟੀ ਨਹੀਂ ਹੋਊਗੀ। ਅਪ੍ਰੈਲ 15 ਤੋਂ ਮਈ 17 ਤੱਕ ਇਹ ਜਿਹੜੀ ਐਕਸਟੈਂਸ਼ਨ ਦਿੱਤੀ ਗਈ ਆ। ਸੋ ਨਵੇਂ ਜਿਹੜੇ ਕਈ ਚੀਜ਼ਾਂ ਆਈਆਂ ਟੈਕਸ ਦੇ ਵਿੱਚ ਇਸ ਵਾਰੀ। ਜਿਹੜੇ ਲੋਕ ਅਨਪਲਾਈਮੈਂਟ ਦੇ ਉੱਤੇ ਸੀ, ਜੇ ਕਿਸੇ ਨੂੰ 25,000 30,000 ਜਿੰਨੀ ਵੀ ਅਨਪਲਾਈਮੈਂਟ ਮਿਲੀ ਆ, ਉਹਦੇ ਵਿੱਚੋਂ $10,200 ਦੇ ਉੱਤੇ ਟੈਕਸ ਨਹੀਂ ਲੱਗੇਗਾ। ਇਹ ਜਿਹੜੀ ਆ ਐਗਜ਼ੈਂਪਸ਼ਨ ਦਿੱਤੀ ਗਈ ਹੈਗੀ ਆ। ਫਾਰਮ 1040 ਦੇ ਵਿੱਚ ਤੁਸੀਂ ਉਹਨੂੰ ਕਲੇਮ ਕਰ ਸਕਦੇ ਆ। ਇੱਕ ਹੋਰ ਹੈਗਾ ਵੀ ਜਿਹੜੇ ਲੋਕਾਂ ਨੂੰ ਪਿਛਲੀ ਵਾਰੀ $1,200 ਜਾਂ $600 ਨਹੀਂ ਮਿਲੇ, ਉਹ ਟੈਕਸ ਦੇ ਵਿੱਚ ਉਹ ਉੱਥੇ ਫਾਈਲ ਕਰ ਸਕਦੇ ਹੈਗੇ ਫਾਰਮ 1040 ਦੇ ਵਿੱਚ। ਸੋ ਉੱਥੇ ਉਹਨਾਂ ਨੂੰ ਜਿਹੜਾ ਉਹ ਕ੍ਰੈਡਿਟ ਮਿਲ ਜੂਗਾ। ਸੋ ਇਹ ਜਿਹੜੀਆਂ ਚੀਜ਼ਾਂ ਨਵੀਆਂ IRS ਨੇ ਦੱਸੀਆਂ ਹੈਗੀਆਂ। ਜੀ ਬਿਲਕੁਲ, ਉਹਨਾਂ ਨੇ ਕਿਹਾ ਵੀ ਸ਼ੁੱਕਰਵਾਰ ਤੱਕ ਦਾ ਇੰਤਜ਼ਾਰ ਕਰੋ। ਜਿਨ੍ਹਾਂ ਨੇ ਅਨਇੰਪਲੋਇਮੈਂਟ ਦਾ ਜਿਹੜਾ ਉਹ 10,200 ਵਾਲਾ ਜੇ ਉੱਤੇ ਟੈਕਸ ਤੋਂ ਬੇਸਿਕਲੀ ਉਹ ਉਨੇ ਡਾਲਰਾਂ ਤੋਂ ਛੋਟ ਜਿਹੜੀ ਉਹ ਲੈਣੀ ਹੈ, ਕਹਿੰਦੇ ਵੀ ਅਸੀਂ ਉਸ ਦੇ ਬਾਰੇ ਜਾਣਕਾਰੀ ਥੋੜ੍ਹੇ ਦਿਨਾਂ ਦੇ ਵਿੱਚ ਜਿਹੜੀ ਉਹ ਦੇਣ ਜਾ ਰਹੇ ਹਾਂ। ਸੋ ਪਹਿਲਾਂ ਇਹਨਾਂ ਨੇ ਹਰਜੋਤ ਸਿੰਘ ਜੀ ਕੁਛ ਹਫ਼ਤੇ ਪਹਿਲਾਂ ਕਹਿ ਤਾ ਸੀਗਾ ਵੀ ਇਸ ਵਾਰ ਨਹੀਂ ਅਸੀਂ ਜਿਹੜਾ ਜੀ ਤਰੀਕ ਨੂੰ ਜਿਹੜਾ ਵਧਾਉਣਾ, ਪਰ ਉਹਨਾਂ ਨੇ ਕਿਹਾ ਵੀ ਬੈਕਲੌਗ 24 ਮਿਲੀਅਨ ਰਿਟਰਨਸ ਜਿਹੜੀਆਂ ਅਜੇ ਵੇਟਿੰਗ ਹੈਗੀਆਂ ਪ੍ਰੋਸੈਸਿੰਗ ਕਰਨ ਦੇ ਲਈ 2019 ਦੇ ਟੈਕਸ ਈਅਰ ਦੀਆਂ। ਸੋ ਉਹਦੇ ਚੱਲਦਿਆਂ ਇਹਨਾਂ ਨੇ ਇਸ ਦੇ ਵਿੱਚ ਅਪ੍ਰੈਲ ਦੀ ਥਾਂ 'ਤੇ ਜਿਹੜਾ ਜੀ ਅੱਗੇ ਤੱਕ ਜਿਹੜਾ ਇਹਨਾਂ ਨੇ ਕਰ ਦਿੱਤਾ ਹੈ, ਹੁਣ 17 ਮਈ ਤੱਕ ਜਿਹੜਾ ਇਸ ਨੂੰ ਅੱਗੇ ਵਧਾ ਦਿੱਤਾ ਹੈਗਾ। ਸੋ ਜਿੱਦਾਂ ਤੁਸੀਂ ਆਲਰੇਡੀ ਜ਼ਿਕਰ ਕਰ ਹੀ ਚੁੱਕੇ ਆ ਵੀ ਨਵੀਆਂ ਜਿਹੜੀਆਂ ਹੋਰ ਇਸ ਸਟਿਮੂਲਸ ਨਵਾਂ ਪਿਛਲੇ ਇਸੇ ਮਹੀਨੇ ਦੇ ਵਿੱਚ ਜਿਹੜਾ ਸਾਈਨ ਹੋਇਆ ਸੀਗਾ ਬਿੱਲ, ਉਸ ਦੇ ਨਾਲ ਕਈ ਕੁਛ ਹੋਰ ਟੈਕਸ ਨੂੰ ਲੈ ਕੇ ਆ, ਚਾਈਲਡ ਟੈਕਸ ਕ੍ਰੈਡਿਟ ਹੈਗਾ ਆ, ਹੋਰ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਐਡ ਹੋਣਗੀਆਂ ਆ। ਸੋ ਇੱਕ ਹਿਸਾਬ ਦੇ ਨਾਲ ਉਹ ਆਪਣੇ ਆਪ ਨੂੰ ਸਮਾਂ ਦੇ ਰਿਹਾ। ਕਈਆਂ ਨੇ ਇਸ ਦੇ ਵਿੱਚ ਅਮੈਂਡਮੈਂਟਸ ਵੀ ਜਿਹੜੀਆਂ ਆ ਉਹ ਕਰਨੀਆਂ ਹੋਣਗੀਆਂ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਟਲਾਂਟਾ ਦੇ 3 ਸਪਾਸ ਦੇ ਉੱਤੇ ਗੋਲੀਬਾਰੀ ਕਰਨ ਵਾਲਾ 21 ਸਾਲਾਂ ਦਾ ਜਿਹੜਾ ਚਿੱਟੇ ਮੂਲ ਦਾ ਅੱਤਵਾਦੀ 8 ਜਾਣਿਆਂ ਦੀ ਇਸ ਦੇ ਨੇ ਜਿਹੜੀ ਹੱਤਿਆ ਕਰ ਦਿੱਤੀ ਸੀ। ਇਸ ਦੇ ਉੱਤੇ 4 ਕਾਊਂਟ ਮਰਡਰ ਦੇ, 1 ਕਾਊਂਟ ਐਗਰੀਵੇਟਿਡ ਅਸੌਲਟ ਦਾ ਜਿਹੜਾ ਆ ਉਹ ਲਾਇਆ ਗਿਆ ਹੈਗਾ। ਰੋਬਰਟ ਐਰਨ ਲੌਂਗ ਇਸ ਦਾ ਜਿਹੜਾ ਨਾਮ ਆ ਉਹ ਹੈਗਾ ਆ। ਬਹੁਤ ਸਾਰੇ ਲੋਕ ਕ੍ਰਿਟਿਸਿਜ਼ਮ ਇਸ ਲਈ ਜਿਹੜਾ ਆ ਹੁਣ ਪੁਲਿਸ ਦਾ ਹੋ ਰਿਹਾ ਆ, ਕਿਉਂਕਿ ਇੱਕ ਪੁਲਿਸ ਅਫਸਰ ਜਦ ਅੱਜ ਇਸ ਦੇ ਬਾਰੇ ਜਾਣਕਾਰੀ ਦੇ ਰਿਹਾ ਸੀ, ਕਹਿੰਦੇ ਵੀ ਜਾਰਜੀਆ ਸ਼ਾਰਟਰ ਹੈਡ ਅ ਰੀਅਲੀ ਬੈਡ ਡੇ,
ਕਹਿੰਦੇ ਯਾਰ ਤੂੰ ਪਾਗਲ ਹੋ ਗਿਆ, ਕਿੱਦਾਂ ਦੀਆਂ ਗੱਲਾਂ ਕਰਨ ਦਿਆਂ ਵੀ ਜਿਹੜੇ ਲੋਕ ਮਰ ਗਏ ਉਹਨਾਂ ਨੂੰ ਤਾਂ ਰੀਅਲੀ ਬੈਡ ਡੇ ਜਿਹੜਾ ਆ ਉਹਨਾਂ ਦਾ ਸੀਗਾ, ਜਾਂ ਜਿਹਨੇ ਗੋਲੀਆਂ ਚਲਾਈਆਂ ਜਿਹੜੀਆਂ ਆ ਉਸ ਨੂੰ ਲੈ ਕੇ ਜਿਹੜਾ ਉਹ ਰੀਅਲੀ ਬੈਡ ਡੇ ਸੀਗਾ। ਜੀ ਸੋ ਜਿੱਦਾਂ ਮੈਂ ਦੱਸ ਰਿਹਾ ਸੀਗਾ ਹਰਜੋਤ ਸਿੰਘ ਜੀ, ਅੱਜ ਇੱਕ ਪੁਲਿਸ ਅਫਸਰ ਨੇ ਜਿਹੜਾ ਕਹਿ ਦਿੱਤਾ ਵੀ ਜਿਹੜਾ ਜਾਰਜੀਆ ਦਾ ਇਹ ਸ਼ੂਟਰ ਆ ਜਿਹਦੇ ਚਿੱਟੇ ਮੂਲ ਦੇ ਜਿਹਨੇ ਇੰਨੇ ਗੋਲੀਆਂ ਦੇ ਨਾਲ ਲੋਕਾਂ ਨੂੰ ਮਾਰ ਦਿੱਤਾ, ਕਹਿੰਦਾ ਹੀ ਰੀਅਲੀ ਹੈਡ ਏ ਬੈਡ ਡੇ। ਅਤੇ ਲੋਕਾਂ ਨੇ ਫਿਰ ਇਸ ਚੀਜ਼ ਨੂੰ ਜਿਹੜਾ ਮੁੱਦੇ ਨੂੰ ਚੱਕਿਆ ਵੀ ਭਾਈ ਪੁਲਿਸ ਅਫਸਰ ਇਹ ਕੀ ਤੂੰ ਗੱਲਾਂ ਜਿਹੜੀਆਂ ਕਹਿ ਰਿਹਾ ਆ, ਇਹਦਾ ਬੈਡ ਡੇ ਸੀਗਾ ਜਾਂ ਉਹਨਾਂ ਲੋਕਾਂ ਦਾ ਜਿਹੜੇ 8 ਲੋਕ ਜਿਹੜੇ ਇਸ ਨੇ ਗੋਲੀਆਂ ਦੇ ਨਾਲ ਭੁੰਨ ਕੇ ਜਿਹੜੇ ਉਹ ਮਾਰ ਦਿੱਤੇ। ਸੋ ਰਾਈਟ ਨਾਓ ਕਾਫੀ ਲੋਕ ਜਿਹੜੇ ਇਸ ਨੂੰ ਵੱਧ ਰਹੀ ਏਸ਼ੀਅਨਸ ਦੇ ਖਿਲਾਫ ਹੇਟ ਆ ਉਸ ਦੇ ਨਾਲ ਜੋੜ ਕੇ ਜਿਹੜਾ ਉਹ ਪੇਸ਼ ਕਰ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ ਉਹ ਜਿਹੜਾ ਉਹ ਦੇਖੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਹ ਹੁਣ ਦੇਖਣਾ ਪਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਧਰ ਕੀ ਬਣਦਾ ਆ। ਪਰ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਜਦੋਂ ਕੋਈ ਸਿਗਰਟ ਦੀ ਚੋਰੀ ਕਰਦਾ ਅਤੇ ਉਸ ਦੀ ਗਿੱਚੀ ਦੇ ਆਲੇ ਦੁਆਲੇ ਜਿਹੜਾ ਆ ਉਹ ਬਾਂਹ ਕਰਕੇ ਅਤੇ ਉਸ ਨੂੰ ਜਾਨੋਂ ਮਾਰ ਦਿੰਦੀ ਆ ਪੁਲਿਸ, ਅਤੇ ਇਸ ਨੇ 8 ਜਾਣਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਅਤੇ ਇਹਦੇ ਸਰੀਰ ਦੇ ਉੱਤੇ ਇੱਕ ਖਰੋਚ ਤੱਕ ਨਹੀਂ ਆ। ਸੋ ਅਸੀਂ ਇਹ ਨਹੀਂ ਕਹਿੰਦੇ ਵੀ ਇਹਨੂੰ ਕਿਉਂ ਨਹੀਂ ਮਾਰਿਆ, ਅਸੀਂ ਇਹ ਕਹਿੰਦੇ ਹਾਂ ਵੀ ਬਾਕੀ ਜੇ ਕੋਈ ਹੋਰ ਇੱਦਾਂ ਦੀ ਕੋਈ ਵੀ ਵਾਰਦਾਤ ਕਰਦਾ ਜੇ ਤੁਸੀਂ ਬਾਕੀ ਸਾਰਿਆਂ ਨੂੰ ਜਿੰਦਾ ਫੜ ਸਕਦੇ ਆ ਅਤੇ ਉਹਨਾਂ ਲੋਕਾਂ ਨੂੰ ਵੀ ਕਿਰਪਾ ਕਰਕੇ ਜਿਹੜਾ ਜਿੰਦਾ ਹੀ ਫੜਿਆ ਕਰੋ, ਤਾਂ ਜੋ ਇੱਦਾਂ ਦੇ ਬਾਅਦ ਦੇ ਵਿੱਚ ਆਪਾਂ ਦੇਖਦੇ ਵੀ ਕਿੰਨੇ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਅਤੇ ਕਿੰਨੀਆਂ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਹੈਗੀਆਂ ਆ। ਸੋ ਪੁਲਿਸ ਹਮੇਸ਼ਾ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ, ਅੱਜ ਇਹ ਪੁਲਿਸ ਅਫਸਰ ਦੇ ਇਸ ਬਿਆਨ ਨੂੰ ਬਾਅਦ ਦੇ ਵਿੱਚ ਜਿਹੜਾ ਸ਼ੈਰਿਫ ਨੇ ਕਿਹਾ ਆ ਉਸ ਨੂੰ ਲੈ ਕੇ ਫਿਰ ਵਿਵਾਦਾਂ ਦੇ ਵਿੱਚ ਘਿਰ ਗਏ ਆ। ਜੀ ਇਸੇ ਤਰ੍ਹਾਂ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਏਸ਼ੀਅਨ ਅਮਰੀਕਨਸ ਦੇ ਅਗੇਂਸਟ ਵਾਇਲੈਂਸ ਹੋ ਰਹੀ ਆ ਇਹ ਬਹੁਤ ਮਾੜੀ ਹੈਗੀ ਆ। ਪਲੱਸ ਉਹਨਾਂ ਨੇ ਜਿਹੜਾ ਆ ਦੁੱਖ ਜ਼ਾਹਰ ਕੀਤਾ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਹੈਗੀਆਂ, ਅਤੇ ਉਹ ਕਹਿੰਦੇ ਪਰ ਜਿਹੜਾ ਇਹ ਕਿਉਂ ਇਹ ਗੋਲੀ ਚੱਲੀ ਆ ਹਜੇ ਤੱਕ ਇਹਦੀ ਇਨਵੈਸਟੀਗੇਸ਼ਨ ਹੋ ਰਹੀ ਆ। FBI ਅਤੇ ਜਸਟਿਸ ਡਿਪਾਰਟਮੈਂਟ ਵੱਲੋਂ ਜਦੋਂ ਉਹ ਫਾਈਨਲ ਇਨਵੈਸਟੀਗੇਸ਼ਨ 'ਤੇ ਦੱਸਣਗੇ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਆ ਬਾਕੀ ਸਟੇਟਮੈਂਟ ਦੱਸੂਗਾ। ਪਰ ਸੋ ਫਾਰ ਕਹਿੰਦੇ ਵੀ ਜਿਹੜੇ ਏਸ਼ੀਅਨ ਅਮਰੀਕਨ ਦੇ ਅਗੇਂਸਟ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਬਰੂਟੈਲਿਟੀ ਹੋ ਰਹੀ ਹੈਗੀ ਆ ਉਹ ਬਹੁਤ ਮਾੜੀ ਹੈਗੀ ਆ, ਉਹ ਇੱਕ ਤਰ੍ਹਾਂ ਨਾਲ ਹੇਟ ਕ੍ਰਾਈਮ ਆ। ਦੂਸਰੇ ਪਾਸੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜਿਹੜੀ ਆ ਪਹਿਲੀ ਵੂਮਨ ਆ, ਫਸਟ ਏਸ਼ੀਅਨ ਅਮਰੀਕਨ ਹੈਗੀ ਆ, ਅਤੇ ਉਹਨੇ ਵੀ ਜਿਹੜਾ ਕੰਡੋਲੈਂਸਸ ਜਿਹੜੀਆਂ ਆ ਫੈਮਲੀਜ਼ ਨੂੰ ਦਿੱਤੀਆਂ ਹੈਗੀਆਂ, ਅਤੇ ਉਹ ਵੀ ਕਹਿੰਦੇ ਆ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ। ਜੀ ਇਸੇ ਤਰੀਕੇ ਦੇ ਨਾਲ ਜੇ ਇੱਕ ਹੋਰ ਏਸ਼ੀਅਨ ਜਿਹੜੀ ਇਹ ਮੂਲ ਦੀ ਵੂਮਨ ਆ ਸੈਨ ਫਰਾਂਸਿਸਕੋ ਦੇ ਵਿੱਚ, ਉਸ ਉੱਤੇ ਕਿਸੇ ਨੇ ਜਿਹੜਾ ਉਹ ਹਮਲਾ ਕਰ ਦਿੱਤਾ, ਪਰ ਉਹ ਬੀਬੀ ਤਗੜੀ ਸੀ। ਜਵਾਬੀ ਕਾਰਵਾਈ ਕਰਦੇ ਹੋਏ ਜਿਹੜਾ ਉਸ ਨੂੰ ਅਸੌਲਟ ਕਰਨ ਆਇਆ ਸੀ ਉਸ ਨੂੰ ਕਹਿੰਦੇ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਜਿਹੜਾ ਉਹ ਪਹੁੰਚਾ ਦਿੱਤਾ। ਸੋ ਇਹ ਔਰਤ ਨੂੰ ਕਾਫੀ ਜ਼ਿਆਦਾ ਫਰਸਟ੍ਰੇਸ਼ਨ ਸੀ ਅਤੇ ਗੁੱਸਾ ਜਿਹੜਾ ਉਹ ਬਹੁਤ ਆਇਆ, ਅਤੇ ਕਹਿੰਦੇ ਬਾਅਦ ਡੰਡਾ ਲੈ ਕੇ ਉਹਦੇ ਦੁਆਲੇ ਜਿਹੜੇ ਉਹ ਹੋ ਗਈ ਅਤੇ ਉਸ ਨੂੰ ਜਿਹੜਾ ਚੰਗਾ ਉਸਨੇ ਕੁੱਟਿਆ ਸੀਗਾ। ਸੋ ਲਗਾਤਾਰ ਇੱਦਾਂ ਦੀਆਂ ਗੱਲਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ। ਕੱਲ੍ਹ ਸਾਡੇ ਸਾਬਕਾ ਰਾਸ਼ਟਰਪਤੀ ਟਰੰਪ ਇਸ ਨੂੰ ਫਿਰ ਚਾਈਨਾ ਵਾਇਰਸ ਅਤੇ ਕੰਗ ਵਾਇਰਸ ਜਿਹੜਾ ਇੱਦਾਂ ਦੀਆਂ ਗੱਲਾਂ ਕਹਿ ਗਏ ਆ। ਸੋ ਉਹਨਾਂ ਦੇ ਸੋਚ ਵਾਲੇ ਉੱਦਾਂ ਦੇ ਹੀ ਲੋਕ ਫਿਰ ਇੱਦਾਂ ਦੀ ਹੇਟ ਜਿਹੜੀ ਆ ਉਹ ਫੈਲਾ ਰਹੇ ਆ। ਸੋ ਇਹ ਚੀਜ਼ ਨੂੰ ਜਿਹੜਾ ਬਹੁਤ ਧਿਆਨ ਹਿੱਤ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ, ਅਤੇ ਇਹ ਜਿਹੜਾ ਹੁਣ ਦੇਖਣਾ ਪਊਗਾ। ਆਪਣੇ ਵੀ ਬਹੁਤ ਸਾਰੇ ਲੋਕ ਜਿਹੜੇ ਵੱਖਰੀ ਦਿੱਖ ਵਾਲੇ ਆ ਉਹਨਾਂ ਨੂੰ ਵੀ ਨਿਸ਼ਾਨਾ ਜਿਹੜਾ ਉਹ ਬਣਾਉਣ ਵਾਲੇ ਜਿਹੜੇ ਕਈ ਲੋਕ ਇੱਦਾਂ ਦੇ ਸਿਰਫਰੇ ਆ ਬੇਵਕੂਫ ਨੇ ਉਹ ਘੁੰਮਦੇ ਹੋ ਸਕਦੇ ਆ। ਸਤਰਕਤਾ ਜਿਹੜੀ ਆ ਉਹ ਵੱਧ ਤੋਂ ਵੱਧ ਤੁਸੀਂ ਜਿਹੜੀ ਉਹ ਰੱਖਣੀ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆਪਾਂ ਸਵੇਰੇ ਵੀ ਦੱਸਿਆ ਸੀ ਉਹਨਾਂ ਦੀ ਰੀਕਾਲ ਜਿਹੜੀ ਹੁਣ ਲਗਭਗ ਲੱਗਦਾ ਹੀ ਆ ਵੀ ਹੋ ਜੂਗੀ, ਪਰ ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਇਹ ਰਿਪਬਲਿਕਨ ਜਿਹੜੇ ਫਾਰ ਰਾਈਟ ਹੈਗੇ ਆ ਐਕਸਟ੍ਰੀਮਿਸਟ ਗਰੁੱਪ ਆ ਉਹ ਰੀਕਾਲ ਕਰ ਰਹੇ ਆ, ਜਦ ਕਿ ਕਹਿੰਦੇ ਵੀ 40% ਦੇ ਕਰੀਬ ਜਿਹੜੇ ਸਿਗਨੇਚਰਸ ਆ ਉਹ ਡੈਮੋਕ੍ਰੇਟਸ ਦੇ ਵੀ ਉਹਦੇ ਵਿੱਚ ਹੈਗੇ ਆ। ਸੋ ਅੱਜ ਉਹਨਾਂ ਨੇ ਆਪਣੀ ਸਟੇਟਮੈਂਟ 'ਚ ਇਹ ਕਿਹਾ ਵੀ ਹੁਣ ਰੀਕਾਲ ਤਾਂ ਲੱਗਦਾ ਵੀ ਹੋਊਗੀ, ਪਰ ਆਪਾਂ ਜਿਹੜੀ ਆਪਣੀ ਪੋਜੀਸ਼ਨ ਦੇ ਉੱਤੇ ਪੂਰੀ ਤਰ੍ਹਾਂ ਖੜ੍ਹੇ ਹੋਏ ਹੈਗੇ ਆ, ਅਤੇ ਹੁਣ ਦੇਖਦੇ ਹਾਂ ਵੀ ਕਿਹੜਾ ਕੈਂਡੀਡੇਟ ਜਿਹੜੇ ਇਲੈਕਸ਼ਨ 'ਚ ਆਉਂਦੇ ਆ। ਜਦੋਂ ਪਿਛਲੀ ਵਾਰੀ ਵੀ ਗ੍ਰੇ ਡੇਵਿਸ ਜਿਹੜੇ ਜਦੋਂ ਉਹਨਾਂ ਨੂੰ ਰੀਕਾਲ ਕੀਤਾ ਗਿਆ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਗਵਰਨਰ ਦੇ ਲਈ ਇਲੈਕਸ਼ਨ ਦੇ ਲਈ ਖੜ੍ਹ ਗਏ ਸੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟ ਦੇ ਵਿੱਚ ਇੱਕ ਵੋਟਿੰਗ ਰਿਫਾਰਮ ਅਤੇ ਐਂਟੀ ਕਰਪਸ਼ਨ ਬਿੱਲ ਜਿਹੜਾ ਆ ਉਹ ਪੇਸ਼ ਕੀਤਾ
ਜਾਣ ਵਾਲਾ ਹੈਗਾ ਆ। ਸੋ 2020 ਦੀਆਂ ਇਲੈਕਸ਼ਨਸ ਦੇ ਬਾਬਤ US ਇੰਟੈਲੀਜੈਂਸ ਕਮੇਟੀ ਨੇ ਇੱਕ ਵਾਰੀ ਫਿਰ ਜਿਹੜੀਆਂ ਉਹ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇੰਟੈਲੀਜੈਂਸ ਏਜੰਸੀਜ਼ ਨੇ ਜਿਹੜਾ ਉਹ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਈਰਾਨ ਅਤੇ ਉਸ ਦੇ ਨਾਲ ਰਸ਼ੀਆ ਆ, ਇਹਨਾਂ ਨੇ ਅਮਰੀਕਾ ਦੀਆਂ ਇਹਨਾਂ ਚੋਣਾਂ ਨੂੰ ਪ੍ਰਭਾਵ ਜਿਹੜਾ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਹੈਗੀ ਆ। ਇੱਧਰ ਉਸ ਤੋਂ ਬਾਅਦ ਦੇ ਵਿੱਚ 2020 ਦੀਆਂ ਇਲੈਕਸ਼ਨਸ ਤੋਂ ਬਾਅਦ ਦੇ ਵਿੱਚ ਹਰ ਇੱਕ ਪਾਸਿਓਂ ਟਰੰਪ ਕੈਂਪੇਨ ਹਾਰਨ ਤੋਂ ਬਾਅਦ ਦੇ ਵਿੱਚ ਅਜੇ ਵੀ ਉਹੀ ਬਿਗਲ ਜਿਹੜਾ ਹੈ ਉਹ ਆਪਣਾ ਡਰਮ ਵਜਾਈ ਜਾਂਦੇ ਆ ਵੀ ਇਲੈਕਸ਼ਨਾਂ ਜਿਹੜੀਆਂ ਉਹ ਚੋਰੀ ਸਾਡੇ ਤੋਂ ਜਿਹੜੀਆਂ ਉਹ ਕਰ ਲਈਆਂ ਹਰ ਇੱਕ ਜਿਹੜਾ ਅਦਾਲਤ ਦੇ ਵਿੱਚ ਹਾਰਨ ਤੋਂ ਬਾਅਦ 'ਚ ਵੀ। ਅਤੇ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਵੀ ਬਹੁਤ ਸਾਰੇ ਖਾਸ ਕਰਕੇ ਜਿਹੜੀਆਂ ਰੈੱਡ ਸਟੇਟਸ ਆ ਉੱਥੇ ਇਹਨਾਂ ਨੇ ਵੋਟਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀਆਂ ਆ ਉਹ ਉਸ ਦੇ ਵਿੱਚ ਕਹਿ ਲਓ ਵੀ ਬੰਦਸ਼ਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਪਹਿਲਾਂ ਦੇ ਮੁਕਾਬਲੇ ਜਿਹੜੀਆਂ ਉਹ ਵਧਾ ਦਿੱਤੀਆਂ। ਹੁਣ ਇਸ ਬਿੱਲ ਦੇ ਤਹਿਤ ਇੱਕ ਯੂਨੀਵਰਸਲ ਜਿਹੜਾ ਆ ਉਹ USA ਦੇ ਵਿੱਚ ਇਹ ਬਿੱਲ ਲਿਆਉਣਾ ਚਾਹੁੰਦੇ ਨੇ, ਜਿਸ ਦੇ ਵਿੱਚ 18 ਸਾਲ ਅਤੇ ਉਸ ਤੋਂ ਵੱਧ ਦੇ ਜਿਹੜੇ ਲੋਕ ਆ ਜਿੱਦਾਂ ਹੀ ਉਹ ਹੁੰਦੇ ਆ ਉਹਨਾਂ ਨੂੰ ਆਟੋਮੈਟਿਕਲੀ ਜਿਹੜਾ ਉਹ ਰਜਿਸਟਰ ਕਰ ਦਿੱਤਾ ਜਾਵੇ। ਅਤੇ ਇਸੇ ਬਿੱਲ ਦੇ ਵਿੱਚ ਉਹਨਾਂ ਨੇ ਇਹ ਮੱਦ ਵੀ ਰੱਖੀ ਆ ਵੀ ਸੇਮ ਡੇ ਵੋਟਿੰਗ ਰਜਿਸਟ੍ਰੇਸ਼ਨ ਜਿਹੜੀ ਆ ਉਹ ਵੀ ਹੋ ਸਕੇ। ਇਸ ਬਿੱਲ ਦੇ ਤਹਿਤ ਉਹ ਕਹਿੰਦੇ ਆ ਵੀ ਜਿਹੜੇ ਪਰਜਿੰਗ ਆਫ ਵੋਟਰ ਰੋਲਸ ਆ ਉਸ ਦੇ ਵਿੱਚ ਜਿਹੜੀ ਉਹ ਰੋਕ ਕੀਤੀ ਜਾਊਗੀ ਅਤੇ ਹਰ ਇੱਕ ਨੂੰ ਵੋਟ ਬਾਏ ਮੇਲ ਦੀ ਜਿਹੜੀ ਆ ਉਹ ਆਪਸ਼ਨ ਮਿਲਣੀ ਚਾਹੀਦੀ ਹੈ ਅਤੇ 15 ਦਿਨ ਦੇ ਲਈ ਘੱਟੋ ਘੱਟ ਪੂਰੇ ਮੁਲਕ ਦੇ ਵਿੱਚ ਅਰਲੀ ਵੋਟਿੰਗ ਜਿਹੜੀ ਆ ਉਹ ਓਪਨ ਹੋਣੀ ਚਾਹੀਦੀ ਆ। ਉਧਰ ਨਾਲ ਹੀ ਇਸ ਬਿੱਲ ਦੇ ਵਿੱਚ ਉਹਨਾਂ ਨੇ ਕੈਂਪੇਨ ਫਾਈਨੈਂਸ ਰਿਫੋਰਮ ਆ ਉਸ ਦੇ ਉੱਤੇ ਜਿਹੜਾ ਉਹ ਜ਼ੋਰ ਪਾਇਆ ਆ। ਕਹਿੰਦੇ ਵੀ ਜਿਸ ਦੇ ਤਹਿਤ ਜਿਹੜੇ ਸੁਪਰ ਪੈਕਸ ਹੁੰਦੇ ਆ ਅਤੇ ਜਾਂ ਜਿਹੜੇ ਇਸ਼ੂ ਐਡਵੋਕੇਸੀ ਗਰੁੱਪ ਹੈਗੇ ਆ ਉਹਨਾਂ ਨੂੰ ਜਿਹੜੀ ਵੀ ਕੋਈ ਡੋਨੇਸ਼ਨ $10,000 ਤੋਂ ਵੱਧ ਆਵੇ ਉਹ ਉਹਨਾਂ ਨੂੰ ਡਿਸਕਲੋਜ਼ ਜਿਹੜੀ ਉਹ ਕਰਨੀ ਪਵੇ। ਇਹ ਜਿਹੜੇ ਐਥਿਕਸ ਦੇ ਜਿਹੜੇ ਨਾਲ ਦੇ ਨਾਲ ਕੰਪੋਨੈਂਟ ਉਹਨਾਂ ਨੇ ਇਸ ਦੇ ਵਿੱਚ ਇਹ ਰੱਖੇ ਆ ਵੀ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਆ ਉਹ ਆਪਣੇ ਟੈਕਸ ਰਿਟਰਨ ਜਿਹੜੇ ਆ ਉਹ ਡਿਸਕਲੋਜ਼ ਉਹਨਾਂ ਨੂੰ ਕਰਨੇ ਪੈਣਗੇ ਅਤੇ ਮੈਂਬਰਸ ਆਫ ਕਾਂਗਰਸ ਆ ਉਹਨਾਂ ਨੂੰ ਫਾਰ ਪ੍ਰੋਫਿਟ ਐਂਟੀਟੀਜ਼ ਦੇ ਉੱਤੇ ਬੋਰਡ ਮੈਂਬਰਸ ਬਣ ਕੇ ਸਰਵ ਕਰਨ ਤੋਂ ਜਿਹੜਾ ਉਹ ਰੋਕਣਗੇ। 24 ਮਾਰਚ ਨੂੰ ਹਰਜੋਤ ਸਿੰਘ ਜੀ ਸੈਨੇਟ ਰੂਲਸ ਕਮੇਟੀ ਦੇ ਸਾਹਮਣੇ ਜਿਹੜੀ ਹੁਣ ਇਸ ਦੀ ਹੀਅਰਿੰਗ ਰੱਖੀ ਗਈ ਹੈਗੀ ਆ ਅਤੇ ਜੇ ਉਸ ਤੋਂ ਬਾਅਦ ਦੇ ਵਿੱਚ ਇਹ ਫਲੋਰ ਦੇ ਉੱਤੇ ਆਉਂਦਾ ਆ ਤਾਂ 60 ਵੋਟਾਂ ਜਿਹੜੀਆਂ ਇਸ ਦੇ ਵਿੱਚ ਸੈਨੇਟ ਦੇ ਵਿੱਚ ਇਸ ਨੂੰ ਪਾਸ ਹੋਣ ਦੇ ਲਈ ਜਿਹੜੀਆਂ ਉਹ ਚਾਹੀਦੀਆਂ ਆ, ਜਿਹੜੀਆਂ ਅੱਜ ਦੇ ਦਿਨ ਜੇ ਆਪਾਂ ਗੱਲ ਕਰੀਏ ਵੀ ਪਾਰਟੀਜ਼ਨ ਡਿਵਾਈਡ ਜਿਹੜਾ ਕਾਂਗਰਸ ਦੇ ਵਿੱਚ ਇੰਨਾ ਵੱਡਾ ਹੈਗਾ ਆ ਉਹ ਹੋਣੀਆਂ ਅਸੰਭਵ ਜੀਆਂ ਨਜ਼ਰ ਆ ਰਹੀਆਂ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਆਪਾਂ ਕਈ ਵਾਰ ਸੋਚਦੇ ਹਾਂ ਵੀ ਇੰਡੀਆ 'ਚ ਜੋ ਕੁਛ ਹੁੰਦਾ ਅਮਰੀਕਾ 'ਚ ਨਹੀਂ ਹੋ ਸਕਦਾ। ਅਮਰੀਕਾ ਦੇ ਵਿੱਚ ਵੀ ਸਰੋਤਿਆਂ ਨੂੰ ਯਾਦ ਹੋਊਗਾ 2 ਵੱਡੀਆਂ ਕੰਪਨੀਆਂ ਜਿਹੜੀਆਂ ਫੋਸਟਰ ਫਾਰਮ ਦੀਆਂ ਹੈਗੀਆਂ ਆ, ਇੱਕ ਫ੍ਰਿਜ਼ਨੋ ਦੇ ਵਿੱਚ 2 ਆਫਿਸਿਸ ਆ ਇਹਨਾਂ ਦੇ, ਇੱਕ ਲਿਵਿੰਗਸਟਨ ਦੇ ਵਿੱਚ। ਉੱਥੇ ਕਾਫੀ ਵੱਡੀ ਗਿਣਤੀ 'ਚ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਕੰਮ ਕਰਦੇ ਹੈਗੇ ਆ। ਅਤੇ ਅੱਜ ਫ੍ਰਿਜ਼ਨੋ ਵੀ ਨੇ ਰਿਪੋਰਟ ਕੀਤਾ ਵੀ ਦਸੰਬਰ ਦੇ ਵਿੱਚ ਜਦੋਂ ਬਹੁਤ ਵੱਡਾ ਆਊਟਬ੍ਰੇਕ ਹੋਇਆ ਸੀ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਕਰੋਨਾ ਵਾਇਰਸ ਦਾ, ਤਾਂ ਜਿਹੜੇ ਇਨਵੈਸਟੀਗੇਟਰ ਸੀ ਹੈਲਥ ਡਿਪਾਰਟਮੈਂਟ ਦੇ ਉਹਨਾਂ ਨੇ ਜਦੋਂ ਉੱਥੇ ਜਾਣਾ ਸੀ ਪਹਿਲੇ ਹੀ ਉਹਨਾਂ ਨੇ ਕੰਪਨੀ ਵਾਲਿਆਂ ਨੂੰ ਦੱਸ ਦਿੱਤਾ ਵੀ ਅਸੀਂ ਇੰਸਪੈਕਸ਼ਨ ਕਰਨ ਆ ਰਹੇ ਹਾਂ, ਤਾਂ ਕਿ ਉਹ ਜਿਹੜੇ ਲੋਕ ਆ ਜਿਹੜੇ ਕਹਿੰਦੇ ਬਹੁਤ ਤੰਗ ਏਰੀਏ 'ਚ ਖੜ੍ਹਦੇ ਸੀ ਜਾਂ ਬੈਠਦੇ ਸੀ ਉਹਨਾਂ ਨੂੰ ਡਿਸਟੈਂਸ ਦੇ ਉੱਤੇ ਰੱਖ ਸਕਣ। ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ ਸੀ। ਇਹਨਾਂ ਦੇ ਜਿਹੜੇ ਪਲਾਂਟ ਹੈਗੇ ਨਵੰਬਰ 22 ਨੂੰ ਕਹਿੰਦੇ ਵੀ 21 ਜਾਣੇ 254 ਦੇ ਵਿੱਚੋਂ ਚੈਰੀ ਪਲਾਂਟ ਦੇ ਇੰਪਲਾਈ ਜਿਹੜੇ ਉਹ ਪੋਜ਼ੀਟਿਵ ਪਾਏ ਗਏ ਸੀ। ਇਸੇ ਤਰ੍ਹਾਂ ਨਵੰਬਰ 29 ਨੂੰ 220 1000 ਇੰਪਲਾਈਆਂ ਦੇ ਵਿੱਚੋਂ ਪੋਜ਼ੀਟਿਵ ਪਾਏ ਗਏ ਸੀ। ਸੋ ਇਹ ਦੇਖੋ ਵੀ ਇਹ ਜਿਹੜੀ ਹੈਲਥ ਡਿਪਾਰਟਮੈਂਟ ਹੈ ਕੈਲੋਸ਼ਾ ਵਾਲਿਆਂ ਨੇ ਪਹਿਲੇ ਹੀ ਜਿਹੜਾ ਇਨਫੋਰਮ ਕਰ ਦਿੱਤਾ ਉਹਨਾਂ ਨੂੰ ਵੀ ਤਾਂ ਕਿ ਵੀ ਤੁਸੀਂ ਸਾਵਧਾਨ ਹੋ ਜਾਓ, ਕਿਸੇ ਤਰ੍ਹਾਂ ਦੀ ਜਿਹੜੀ ਤੁਹਾਨੂੰ ਆ ਉਹ ਟਿਕਟ ਵਗੈਰਾ ਨਾ ਮਿਲੇ। ਸੋ ਇਹਦੇ ਸੰਬੰਧ ਦੇ ਵਿੱਚ ਫ੍ਰਿਜ਼ਨੋ ਦੇ ਇੱਕ ਸਿਟੀ ਕੌਂਸਲ ਮੈਂਬਰ ਉਹ ਵੀ ਕਾਫੀ ਔਖੇ ਹੋਏ ਆ, ਕਹਿੰਦੇ ਵੀ ਇਹ ਤਾਂ ਸ਼ਰੇਆਮ ਧੱਕਾ ਹੈਗਾ, ਇਹ ਇੱਦਾਂ ਹੋਣਾ ਨਹੀਂ ਚਾਹੀਦਾ ਹੈਗਾ, ਇਹਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜੀ ਬਿਲਕੁਲ, ਇੱਥੋਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਆ ਉਹ ਤੱਤੇ ਪਾਣੀ ਦੇ ਵਿੱਚ ਨੇ, ਜਿੱਦਾਂ ਦੀ ਉਹਨਾਂ ਦੀ ਕਾਰਜਕਾਰੀ ਓਵਰਆਲ ਇਸ ਪੂਰੇ ਕੋਵਿਡ-19 ਦੇ ਜਿਹੜੇ ਪੈਨੇਡੈਮਿਕ ਦੇ ਦੌਰਾਨ ਜਿਹੜੀ ਉਹ ਰਹੀ ਆ, ਚਾਹੇ ਜਿਹੜੀ ਉਹ EDD ਡਿਪਾਰਟਮੈਂਟ ਆ ਅਤੇ ਹੁਣ ਇਹ ਕੈਲੋਸ਼ਾ ਵਾਲੇ ਨੂੰ ਤੋਂ ਪਹਿਲਾਂ ਹੀ ਚਿੱਟਾ ਹਾਥੀ ਬਹੁਤ ਸਾਰੇ ਲੋਕ ਜਿਹੜਾ ਉਹ ਆਖਦੇ ਆ ਵੀ ਇਹ ਕਹਿਣ ਨੂੰ ਤਾਂ ਇਹਨਾਂ ਨੇ ਬਣਾਇਆ ਆ, ਸੋ ਕਾਲਡ ਬਿਜ਼ਨਸਿਸ ਦੇ ਉੱਤੇ ਉਹ ਪੈਂਫਲੇਟ ਜੇ ਤਾਂ ਜਿਹੜੇ ਉਹ ਘੱਲ ਦਿੰਦੇ ਆ ਵੀ ਆਹ ਚੀਜ਼ਾਂ ਜਿਹੜੀਆਂ ਕਰੋ, ਪਰ ਜਦੋਂ ਮੌਕਾ ਆਉਂਦਾ ਆ ਵੱਡੀਆਂ ਕੰਪਨੀਆਂ ਦੇ ਮੂਹਰੇ ਇਹਨਾਂ ਦੇ ਗੋਡੇ ਜਿਹੜੇ ਉਹ ਟਿਕੇ ਹੀ ਰਹਿੰਦੇ ਆ।
ਅਗਲੀ ਜੀ, ਸੋ ਉਹ ਕਹਿੰਦੇ ਵੀ ਇੱਕ ਪੰਜਾਬੀ ਬੰਦੇ ਦੀ ਉਹਨਾਂ ਨੇ ਇੰਟਰਵਿਊ ਕੀਤੀ ਆ ਲਾਸ ਐਂਜਲਸ ਟਾਈਮ ਨੇ। ਉਹ ਕਹਿੰਦੇ ਵੀ ਮੇਰੀ ਮਦਰ ਉੱਥੇ ਕੰਮ ਕਰਦੀ ਸੀ ਤੇ ਉਹ ਕਹਿੰਦੇ ਵੀ 5 ਦਿਨਾਂ ਦੀ ਵੀ ਛੁੱਟੀ ਨਹੀਂ ਦਿੰਦੇ ਸੀ। ਹੁਣ ਤੁਸੀਂ ਦੇਖੋ, ਕਹਿੰਦੇ ਜਿਹੜੇ ਬੰਦਿਆਂ ਨੂੰ ਉੱਥੇ ਕਰੋਨਾ ਹੋਇਆ ਉਹ ਫਿਰ ਘਰਾਂ 'ਚ ਆਏ, ਘਰਾਂ ਦੇ ਹੋਰ ਪਰਿਵਾਰਾਂ ਨੂੰ ਬਿਲਕੁਲ ਹੋਏ ਤੇ ਕਹਿੰਦਾ ਵੀ ਸਾਡੇ ਖੁਦ ਆਪਣੇ ਪਰਿਵਾਰ ਦੇ ਜਾਣ ਪਛਾਣ ਵਾਲੇ 100 ਤੋਂ ਵੱਧ ਲੋਕ ਜਿਹੜੇ ਆ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋਇਆ ਹੈਗਾ। ਸੋ ਇਹ ਵੀ ਆਪਣਾ ਨਾਮ ਦੱਸਿਆ ਨਹੀਂ, ਪਰ ਉਹਨਾਂ ਨੇ ਇਹ ਜ਼ਰੂਰ ਲਿਖਿਆ ਵੀ ਇੱਕ ਪੰਜਾਬੀ ਨੇ ਜਿਹੜਾ ਫਰਿਜ਼ਨੋ ਦਾ ਰੈਜ਼ੀਡੈਂਟ ਆ, ਉਹਨੇ ਇੰਟਰਵਿਊ ਦੇ ਦੌਰਾਨ ਦੱਸਿਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਾਂ IRS ਦੀ ਪਹਿਲਾਂ ਗੱਲ ਕਰ ਚੁੱਕੇ ਹਾਂ। ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਨਵਾਂ ਸਟਿਮੂਲਸ ਬਿੱਲ ਆਲਰੇਡੀ ਜਿਹੜਾ ਪਾਸ ਹੋਇਆ ਹੈ, ਉਸ ਦੇ ਤਹਿਤ ਉਹਨਾਂ ਨੇ 90 ਮਿਲੀਅਨ ਡਾਇਰੈਕਟ ਡਿਪੋਜ਼ਿਟ ਜਿਹੜੇ ਆ ਆਲਰੇਡੀ ਕਰ ਚੁੱਕੇ ਆ। 242.2 ਬਿਲੀਅਨ ਡਾਲਰ ਦੀ ਰਾਸ਼ੀ ਜਿਹੜੀ ਆ ਵੱਖ-ਵੱਖ ਲੋਕਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਉਹਨਾਂ ਨੇ ਪਾ ਦਿੱਤੀ ਆ। ਅੱਜ 17 ਮਾਰਚ ਤੱਕ ਆਪਾਂ ਦੱਸ ਰਹੇ ਸੀਗੇ ਵੀ ਪਹਿਲਾਂ ਵੈਲਸ ਫਾਰਗੋ ਅਤੇ ਚੇਜ਼ ਬੈਂਕ ਵਾਲਿਆਂ ਨੇ ਕਿਹਾ ਸੀਗਾ ਵੀ ਡਾਲਰ ਤਾਂ ਉਹਨਾਂ ਕੋਲ ਪਹੁੰਚ ਰਹੇ ਆ, ਪਰ ਉਹਨਾਂ ਨੇ ਚੈੱਕ ਇੱਕ ਹਿਸਾਬ ਦੇ ਨਾਲ ਕਲੀਅਰ ਕਰਕੇ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਉਣ ਨੂੰ ਜਿਹੜਾ ਥੋੜ੍ਹਾ ਜਿਹਾ ਸਮਾਂ ਜਿਹੜਾ ਉਹ ਲਾ ਦਿੱਤਾ ਹੈ। ਇਸੇ ਦੇ ਨਾਲ ਹੀ IRS ਕਹਿ ਰਹੇ ਆ ਵੀ ਉਹਨਾਂ ਨੇ 1.5 ਲੱਖ ਚੈੱਕ ਜਿਹੜੇ ਆ, ਜਿਹੜੇ 442 ਮਿਲੀਅਨ ਡਾਲਰ ਦੇ ਆ, ਉਹ ਆਲਰੇਡੀ ਘੱਲ ਦਿੱਤੇ ਆ, ਜਿਸ ਦੇ ਉੱਤੇ ਪੇ ਡੇਟ 19 ਮਾਰਚ ਜਿਹੜੀ ਉਹ ਰੱਖੀ ਗਈ ਹੈਗੀ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਬਣੀ ਆ, ਜਿਨ੍ਹਾਂ ਲੋਕਾਂ ਦੇ ਡਾਇਰੈਕਟ ਡਿਪੋਜ਼ਿਟ ਨਹੀਂ ਆਏ ਉਹ ਥੋੜ੍ਹਾ ਜਿਹਾ ਇੰਤਜ਼ਾਰ ਕਰਨ। ਹੋ ਸਕਦਾ ਵੀ ਉਹਨਾਂ ਨੂੰ ਜਿਹੜੇ ਚੈੱਕ ਆ ਉਹ ਜਲਦ ਹੀ ਜਿਹੜੇ ਉਹ ਮਿਲ ਜਾਣਗੇ। ਕਹਿੰਦੇ ਵੀ ਜੇ ਤੁਹਾਨੂੰ ਅਜੇ ਤੱਕ ਵੀ ਨਹੀਂ ਪਤਾ ਲੱਗ ਰਿਹਾ ਤੇ ਗੈਟ ਮਾਈ ਪੇਮੈਂਟ ਦੀ ਜਿਹੜੀ ਇਨਫੋਰਮੇਸ਼ਨ ਆ irs.gov ਦੀ ਵੈਬਸਾਈਟ ਦੇ ਉੱਤੇ ਜਾ ਕੇ ਉੱਥੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਅਤੇ ਆਪਾਂ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਟੈਕਸ ਭਰਨ ਮੌਕੇ ਜੇ ਪਹਿਲੀ ਦੂਜੀ ਤੁਹਾਨੂੰ ਪੇਮੈਂਟ ਮਿਲਣੀ ਬਣਦੀ ਸੀ, ਜੇ ਨਹੀਂ ਮਿਲੀ ਤਾਂ ਉਸ ਦੇ ਲਈ ਜਿਹੜਾ ਇੱਕ ਹਿਸਾਬ ਦੇ ਨਾਲ ਤੁਹਾਨੂੰ ਕ੍ਰੈਡਿਟ ਆ ਉਹ ਮਿਲ ਸਕਦਾ ਹੈ। ਸੋ ਜਿਹਨੇ ਵੀ ਟੈਕਸ ਭਰਨਾ ਆ, ਜਿਹਦੇ ਥਰੂ ਵੀ ਭਰਨਾ ਆ, ਉਹਨੂੰ ਜਿਹੜਾ ਇਹ ਚੀਜ਼ਾਂ ਦੀ ਜਿਹੜੀ ਜਾਣਕਾਰੀ ਆ ਜ਼ਰੂਰ ਦੱਸ ਦਿਓ। ਜੀ, ਅਗਲੀ ਖਬਰ ਜਿਹੜੀ ਮੋਡਰਨਾ ਦੇ ਸੰਬੰਧ ਦੇ ਵਿੱਚ ਆ। ਅੱਜ ਮੋਡਰਨਾ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਜਿਹੜੇ ਓਲਡਰ ਬੱਚੇ ਹੈਗੇ ਆ ਉਹਨਾਂ ਨੂੰ ਕੋਵਿਡ ਦੇ ਵੈਕਸੀਨ ਦਿੱਤੇ ਜਾ ਸਕਦੇ ਹੈਗੇ ਆ। ਜਿਹੜਾ ਆਉਣ ਵਾਲਾ ਨਵਾਂ ਸਕੂਲ ਈਅਰ ਹੋਣਾ ਉਹਦੇ ਵਿੱਚ ਉਹਨਾਂ ਨੂੰ ਟੀਕੇ ਲਾਏ ਜਾ ਸਕਦੇ ਆ। ਸੋ ਉਹਨਾਂ ਨੇ ਆਲਰੇਡੀ ਕਹਿੰਦੇ ਵੀ ਜਿਹੜੀ ਛੋਟੀ ਉਮਰ ਦੇ ਬੱਚੇ ਆ 6 ਸਾਲ ਤੋਂ ਲੈ ਕੇ 12 ਸਾਲ ਤੱਕ ਦੇ ਆ, ਉਹਨਾਂ ਦੇ ਟੈਸਟਿੰਗ ਸ਼ੁਰੂ ਕਰ ਦਿੱਤੀ ਆ। ਪਰ ਜਿਹੜੇ 12 ਸਾਲ ਤੋਂ 17 ਸਾਲ ਤੱਕ ਆ ਉਹਨਾਂ ਦੀ ਜਿਹੜੀ ਉਹਨਾਂ ਨੇ ਕਨਫਰਮੇਸ਼ਨ ਕਰ ਲਈ ਆ ਤੇ ਜਦੋਂ ਉਹਨਾਂ ਦਾ ਸਕੂਲ ਈਅਰ ਸ਼ੁਰੂ ਹੋਣਾ ਆ ਉਸ ਟਾਈਮ ਦੇ ਉੱਤੇ ਜਿਹੜੇ ਆ ਉਹ ਉਹਨਾਂ ਨੂੰ ਵੈਕਸੀਨ ਲੱਗ ਜਾਊਗੇ। ਮੋਡਰਨਾ ਜਿਹੜੀ ਕੰਪਨੀ ਆ ਉਹਨਾਂ ਨੇ ਇਹ ਕਿਹਾ ਵੀ 100 ਮਿਲੀਅਨ ਦੇ ਕਰੀਬ ਜਿਹੜੇ ਸ਼ਾਟਸ ਆ ਉਹ ਰੈਡੀ ਹੈਗੇ ਆ ਉਹਨਾਂ ਦੇ ਕੋਲ ਇਸ ਮਹੀਨੇ ਦੇ ਅਖੀਰ ਤੱਕ। ਜੀ ਜੀ, ਬਿਲਕੁਲ। ਫੈਡਰਲ ਕਮਿਊਨੀਕੇਸ਼ਨ FCC ਵਾਲਿਆਂ ਨੇ ਇੱਕ ਜਿਹੜੀ ਕੰਪਨੀ ਆ ਉਸ ਨੂੰ 225 ਮਿਲੀਅਨ ਡਾਲਰ ਦਾ, ਜਿਹੜਾ 2 ਕੰਪਨੀਆਂ ਨੂੰ 225 ਮਿਲੀਅਨ ਡਾਲਰ ਦਾ ਜੁਰਮਾਨਾ ਪਾਇਆ ਆ। ਅੱਜ ਹੀ ਜਿਹੜੀ ਇਹ ਸਾਹਮਣੇ ਆਈ ਹੈ, ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੇ 2 ਟੈਕਸਸ ਬੇਸ ਇਹ ਕੰਪਨੀਆਂ ਸੀਗੀਆਂ। ਇਹ ਆਟੋਮੇਟਿਡ ਸੇਲ ਫੋਨ ਕਾਲਸ ਜਾਂ ਰੋਬੋ ਕਾਲਸ ਉਹਨਾਂ ਨੇ ਕੀਤੀਆਂ ਸੀ 2019 ਦੇ ਵਿੱਚ। ਹੁਣ ਤੱਕ ਦਾ ਇਹ ਸਭ ਤੋਂ ਵੱਡਾ ਜਿਹੜਾ ਇਹਨਾਂ ਨੇ ਜੁਰਮਾਨਾ FCC ਨੇ ਜਿਹੜਾ ਇਹ ਪਾਇਆ ਆ। ਰੋਬੋ ਕਾਲਸ ਤੋਂ ਲੋਕ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਪਿਛਲੇ ਕਈ ਸਾਲਾਂ ਤੋਂ ਜਿਹੜੇ ਉਹ ਹੈਗੇ ਆ। ਅਤੇ ਕਹਿੰਦੇ ਵੀ ਇਹੀ ਨਹੀਂ, ਇਸ ਦੇ ਨਾਲ ਲੋਕਾਂ ਨੇ ਜਿਹੜਾ ਆ ਕਈ ਕੁਛ ਗਵਾ ਵੀ ਲਿਆ ਆ। ਬਿਲੀਅਨਸ ਆਫ ਡਾਲਰ ਕਹਿੰਦੇ ਹਰ ਮਹੀਨੇ ਜਿਹੜੇ ਆ ਇਹਨਾਂ ਦੇ ਜ਼ਰੀਏ ਜਿਹੜੇ ਆ ਉਹ ਜਿਹੜੇ ਲੋਕ ਇੱਕ ਹਿਸਾਬ ਨਾਲ ਗਵਾ ਲੈਂਦੇ ਆ, ਜਾਂ ਇਹਨਾਂ ਦੀਆਂ ਗੱਲਾਂ 'ਚ ਆ ਕੇ ਜਿਹੜੀਆਂ ਚੀਜ਼ਾਂ ਆ ਉਹ ਖਰੀਦ ਲੈਂਦੇ ਆ। ਅਤੇ ਕਈ ਵਾਰੀ ਸਕੈਮ ਹੀ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਉਹ ਹੁੰਦੇ ਆ। ਸੋ ਇਹ ਕਹਿੰਦੇ ਵੀ FCC ਨੇ ਇਸ ਆਪਣੇ ਘੇਰੇ ਨੂੰ ਵਧਾਉਂਦੇ ਹੋਏ ਇਹ ਜਿਹੜੀਆਂ ਕੰਪਨੀਜ਼ ਦੇ ਉੱਤੇ ਇਹ ਹੁਣ ਜੁਰਮਾਨਾ ਲਾਇਆ ਆ। ਇਹਨਾਂ ਕੰਪਨੀਆਂ ਦੇ ਨਾਮ ਰਾਈਜ਼ਿੰਗ ਈਗਲ ਅਤੇ ਜੇ ਸਕੇਅਰਡ ਟੈਲੀਕਾਮ ਜਿਹੜਾ ਉਹ ਦੱਸਿਆ ਗਿਆ ਸੀ। ਇਹ ਸ਼ਾਰਟ ਟਰਮ ਹੈਲਥ ਇੰਸ਼ੋਰੈਂਸ ਪਲਾਨਸ ਲੋਕਾਂ ਨੂੰ ਜਿਹੜਾ ਉਹਨਾਂ ਨੇ ਧੋਖੇ ਦੇ ਨਾਲ ਜਾਂ ਕਹਿ ਲਓ ਗਲਤ ਤਰੀਕੇ ਦੇ ਨਾਲ ਜਿਹੜੇ ਹਿਸਾਬ ਦੇ ਨਾਲ ਉਹ ਵੇਚ ਰਹੇ ਸੀ। ਇਹਨਾਂ ਨੇ 1 ਬਿਲੀਅਨ ਰੋਬੋ ਕਾਲਸ ਜਿਹੜੀਆਂ ਆ ਉਹ ਕੀਤੀਆਂ ਸੀਗੀਆਂ FCC ਦੇ ਮੁਤਾਬਕ। ਅਤੇ ਆਪਾਂ ਕਿੰਨੇ ਤੰਗ ਪਰੇਸ਼ਾਨ ਜਿਹੜੇ ਹੁੰਦੇ ਆ ਅਤੇ ਕਿੰਨੇ ਲੋਕ ਜਿਹੜੇ ਇਹਨਾਂ ਦੀਆਂ ਗੱਲਾਂ ਦੇ ਬਹਿਕਾਵੇ 'ਚ ਆ ਕੇ ਜਿਹੜੇ ਆ ਉਹ ਚੀਜ਼ਾਂ ਖਰੀਦ ਲੈਂਦੇ ਆ ਅਤੇ ਫਿਰ ਮੱਥੇ 'ਤੇ ਹੱਥ ਮਾਰਦੇ ਰਹਿੰਦੇ ਆ। ਸੋ ਇਹਨਾਂ ਨੇ ਥੋੜ੍ਹਾ ਜਿਹਾ ਇਸ ਦੇ ਉੱਤੇ ਸਖਤੀ ਫੜੀ ਆ, ਪਰ ਅਜੇ ਵੀ ਬਹੁਤ ਸਾਰੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੰਪਨੀਆਂ ਦੇ ਦੁਆਰਾ ਇੱਦਾਂ ਹੀ ਲੋਕਾਂ ਨੂੰ ਰੋਬੋ ਕਾਲਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਹੈਗੀਆਂ ਆ। ਹੁਣ ਤੱਕ FCC ਨੇ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ 450 ਮਿਲੀਅਨ ਡਾਲਰ ਦੇ ਜੁਰਮਾਨੇ ਵੱਖ-ਵੱਖ ਟੈਲੀ ਮਾਰਕੀਟਰਸ ਨੂੰ ਪਾਇਆ ਹੈਗਾ ਆ। ਜੀ,
ਅਗਲੀ ਖਬਰ ਵੱਲ ਚੱਲੀਏ। ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਸੋਚ ਰਿਹਾ ਵੀ ਐਸਟਰਾਜ਼ੇਨੇਕਾ ਦੇ ਜਿਹੜੇ ਵੈਕਸੀਨ ਆ ਉਹ ਕੈਨੇਡਾ ਤੇ ਗੁਆਂਢੀ ਜਿਹੜੇ ਮੁਲਕ ਆਪਣੇ ਮੈਕਸੀਕੋ ਆ ਦੋਨਾਂ ਨੂੰ ਹੀ ਦਿੱਤੇ ਜਾਣ। ਜਿਹੜੀ ਐਸਟਰਾਜ਼ੇਨੇਕਾ ਕੰਪਨੀ ਆ ਉਹ ਕਹਿੰਦੇ ਆ ਵੀ 50 ਮਿਲੀਅਨ ਦੇ ਕਰੀਬ ਸਾਡੇ ਕੋਲ ਡੋਜ਼ਸ ਬਹੁਤ ਛੇਤੀ ਤਿਆਰ ਹੋ ਜਾਣਗੀਆਂ। ਹਜੇ ਜਿਹੜਾ USA ਦੇ ਵਿੱਚ ਕਹਿੰਦੇ ਇਹਨਾਂ ਦਾ ਅਪਰੂਵਲ ਜਿਹੜਾ ਵੇਟ ਆ, ਪਰ ਮੈਕਸੀਕੋ ਤੇ ਕੈਨੇਡਾ ਦੋਨਾਂ ਨੇ ਹੀ ਜਿਹੜਾ ਐਸਟਰਾਜ਼ੇਨੇਕਾ ਆ ਇਸ ਨੂੰ ਅਪਰੂਵ ਕਰ ਦਿੱਤਾ ਹੋਇਆ ਹੈਗਾ। ਸੋ ਆਉਣ ਵਾਲੇ ਫਰਾਈਡੇ ਨੂੰ ਮੈਕਸੀਕੋ ਦੇ ਫੋਰਨ ਮਿਨਿਸਟਰ ਦੇ ਨਾਲ ਕਹਿੰਦੇ ਵੀ ਮੀਟਿੰਗ ਹੋਣੀ ਆ ਤੇ ਮੈਕਸੀਕੋ ਨੂੰ ਪਹਿਲਾਂ ਬਹੁਤ ਜਲਦੀ ਜਿਹੜੇ ਆ ਇਹ ਵੈਕਸੀਨ ਦਿੱਤੇ ਜਾਣਗੇ। ਉਸ ਤੋਂ ਬਾਅਦ ਜਿਹੜਾ ਆਪਣਾ ਗੁਆਂਢੀ ਮੁਲਕ ਕੈਨੇਡਾ ਆ ਉਹਨਾਂ ਨੂੰ ਵੀ ਜਿਹੜੇ ਆ ਇਹ ਵੈਕਸੀਨ ਦਿੱਤੇ ਜਾਣਗੇ। ਅਪ੍ਰੈਲ ਦੇ ਐਂਡ ਤੱਕ ਐਸਟਰਾਜ਼ੇਨੇਕਾ ਨੇ ਕਿਹਾ ਆ ਵੀ ਉਹਨਾਂ ਦੀ ਕੰਪਨੀ ਦੇ ਜਿਹੜੇ CEO ਆ ਵੀ 50 ਮਿਲੀਅਨ ਡੋਜ਼ਸ ਅਵੇਲੇਬਲ ਹੋਣਗੀਆਂ US ਗਵਰਨਮੈਂਟ ਨੂੰ। ਜੀ ਜੀ। ਬਾਕੀ ਯੂਰਪ ਦੇ ਮੁਲਕ ਇਹ ਜਿਹੜੀ ਵੈਕਸੀਨ ਆ ਉਸ ਦੇ ਉੱਤੇ ਹਾਲ ਦੀ ਘੜੀ ਰੋਕ ਲਾਈ ਜਾਂਦੇ ਆ ਤੇ ਬਾਈਡਨ ਹੋਣੀ ਕਹਿੰਦੇ ਵੀ ਕੋਈ ਨਹੀਂ, ਆਂਢੀ ਗੁਆਂਢੀਆਂ ਨੂੰ ਜਿਹੜਾ ਇਹ ਵੰਡ ਦਿੰਦੇ ਆ, ਆਪਾਂ ਜਿਹੜੀਆਂ ਦੂਜੀਆਂ ਆ ਉਹ ਵਰਤੀ ਜਾਂਦੇ ਆ। ਕਿਉਂਕਿ ਐਸਟਰਾਜ਼ੇਨੇਕਾ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਹਜੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕੋਲ ਅਪਲਾਈ ਨਹੀਂ ਕੀਤਾ ਆਪਣਾ USA ਦੇ ਵਿੱਚ ਅਪਰੂਵਲ ਦੇ ਲਈ। ਜੀ ਜੀ। ਐਮਰਜੈਂਸੀ ਯੂਜ਼ ਦੇ ਲਈ ਹੁਣ ਤੱਕ ਅਮਰੀਕਾ 'ਚ ਸਿਰਫ 3 ਹੀ ਜਿਹੜੀਆਂ ਵੈਕਸੀਨਸ ਆ ਅਪਰੂਵਡ ਜਿਹੜੀਆਂ ਹੈਗੀਆਂ ਐਮਰਜੈਂਸੀ ਯੂਜ਼ ਦੇ ਲਈ, ਫਾਈਜ਼ਰ, ਮੋਡਰਨਾ, ਫਾਈਜ਼ਰ, ਬਾਇਓਨਟੈਕ, ਮੋਡਰਨਾ ਤੇ ਜੌਨਸਨ ਐਂਡ ਜੌਨਸਨ ਵਾਲੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀਗਾ ਵੀ ਕਾਰਪੋਰੇਟ ਟੈਕਸ ਹਾਈਕ ਜਿਹੜੀ ਆ ਉਹ ਆ ਰਹੀ ਹੈਗੀ ਆ 21% ਤੋਂ ਵਧਾ ਕੇ 28% ਤੱਕ ਜਿਹੜੇ ਡੈਮੋਕ੍ਰੇਟਸ ਆ ਇਸ ਨੂੰ ਲੈ ਕੇ ਜਾਣਾ ਚਾਹੁੰਦੇ ਆ। ਸੈਨੇਟਰ ਜੌਨ ਹਿਕਨਲੂਪਰ ਕੋਲੋਰਾਡੋ ਤੋਂ ਡੈਮੋਕ੍ਰੇਟ ਹੈਗੇ, ਉਹਨਾਂ ਨੇ ਕਿਹਾ ਆ ਵੀ ਇਹ ਵਨਸ ਇਨ ਜਨਰੇਸ਼ਨ ਇਨਫਰਾਸਟਰਕਚਰ ਪੈਕੇਜ ਜਿਹੜਾ ਹੁੰਦਾ ਹੈ ਅਤੇ ਮੈਂ ਆਪਣੇ ਕਹਿੰਦੇ ਸਾਥੀਆਂ ਦੇ ਨਾਲ ਮਿਲ ਕੇ ਇਸ ਗੋਲ ਨੂੰ ਜਿਹੜਾ ਪੂਰਾ ਕਰਨਾ ਚਾਹੁੰਦਾ ਆ। ਕਹਿੰਦੇ ਵੀ ਜੇ ਆਪਾਂ ਬੁਸ਼ ਦੇ ਕਾਰਜਕਾਲ ਦੇ ਸਮੇਂ ਦੇ ਉੱਤੇ ਟੈਕਸ ਨੂੰ ਲੈ ਜਾਈਏ ਤਾਂ 39.6% ਜਿਹੜਾ ਉਹ ਸੀਗਾ ਫੈਡਰਲ ਟੈਕਸ, ਅਤੇ ਕਹਿੰਦੇ ਵੀ ਜੇ ਉਸ ਲੈਵਲ ਦੇ ਉੱਤੇ ਲੈ ਜਾਈਏ ਤਾਂ $230 ਬਿਲੀਅਨ ਜਿਹੜੇ ਉਸ ਦੇ ਨਾਲ ਰੇਜ਼ ਜਿਹੜੇ ਆ ਉਹ ਹੋ ਜਾਣਗੇ। ਅਤੇ ਇਸ ਤੋਂ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਨੂੰ ਘਟਾ ਕੇ 35 ਤੋਂ 25% ਕੀਤਾ ਅਤੇ ਫਿਰ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਇਸ ਨੂੰ 21% 'ਤੇ ਜਿਹੜਾ ਉਹ ਲੈ ਆਂਦਾ ਸੀਗਾ ਅਤੇ ਹੁਣ ਬਾਈਡਨ ਹੁਣੀ ਇਸ ਨੂੰ 21 ਤੋਂ ਵਧਾ ਕੇ ਜਿਹੜਾ ਆ 28% ਤੱਕ ਜਿਹੜਾ ਉਹ ਕਰਨਾ ਚਾਹੁੰਦੇ ਨੇ। ਸੋ 4 ਲੱਖ ਤੋਂ ਉੱਤੇ ਵਾਲਿਆਂ ਦੇ ਲਈ ਵੀ ਇਹ ਇਹਨਾਂ ਨੇ ਟੈਕਸ ਦੇ ਵਿੱਚ ਜਿਹੜਾ ਉਹ ਵਾਧਾ ਕਰਨ ਦੀ ਜਿਹੜੀ ਮਾਦਾ ਉਹ ਰੱਖੀ ਆ। 4 ਲੱਖ ਤੱਕ ਜਿੰਨਾ ਟੈਕਸ ਪਹਿਲੋਂ ਲੱਗਦਾ ਸੀ ਓਨਾ ਹੀ ਹੋਊਗਾ, ਜਿੰਨੀ ਤੁਹਾਡੀ ਇਨਕਮ 4 ਲੱਖ ਤੋਂ ਉੱਤੇ ਹੋਊਗੀ ਫਿਰ ਉਸ ਦੇ ਉੱਤੇ ਐਕਸਟਰਾ ਟੈਕਸ ਜਿਹੜਾ ਆ ਉਹ ਵਧੇਗਾ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਨੂੰ ਕਿੰਨੀ ਕੁ ਸਪੋਰਟ ਜਿਹੜੀ ਉਹ ਮਿਲੂਗੀ। ਹਾਲ ਦੀ ਘੜੀ ਜਿੰਨੇ ਕਿ ਬਿੱਲ ਸੈਨੇਟ ਦੇ ਵਿੱਚ ਲਿਆਉਣ ਦੀ ਇਹਨਾਂ ਦੀ ਕੋਸ਼ਿਸ਼ ਹੈਗੀ ਡੈਮੋਕ੍ਰੇਟਸ ਦੀ, ਇਹਨਾਂ ਨੂੰ ਦੂਜੇ ਪਾਸਿਓਂ ਆਇਲ ਦੇ ਦੂਜੇ ਪਾਸਿਓਂ ਕੋਈ ਸਮਰਥਨ ਜਿਹੜਾ ਆ ਉਹ ਲੱਗਦਾ ਨਹੀਂ ਵੀ ਮਿਲੂਗਾ। ਜੀ। ਅਗਲੀ ਖਬਰ ਵੱਲ ਚੱਲੀਏ ਤਾਂ ਜਿਹੜੇ ਟੌਮ ਹੋਮਨ ਜਿਹੜੇ ਆਈਸ ਦੇ ਰਹਿ ਚੁੱਕੇ ਡਾਇਰੈਕਟਰ ਆ ਪਿਛਲੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਸੀ, ਉਹਨਾਂ ਨੇ ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਲੇਮ ਲਾਇਆ ਵੀ ਜਿਹੜਾ ਮਾਈਗ੍ਰੇਸ਼ਨ ਜਿਹੜੇ ਇਲੀਗਲ ਜਾਂ ਅਨਡਾਕੂਮੈਂਟਡ ਲੋਕਾਂ ਦੀ ਬਾਰਡਰ ਦੇ ਉੱਤੇ ਮਾਈਗ੍ਰੇਸ਼ਨ ਹੋ ਰਹੀ ਆ ਉਹਦਾ ਸਾਰਾ ਜਿਹੜਾ ਜ਼ਿੰਮੇਵਾਰੀ ਆ ਉਹ ਜੋ ਬਾਈਡਨ ਉਹਨਾਂ ਦੇ ਆ। ਕਹਿੰਦੇ ਵੀ ਜਿਹੜੇ ਲੋਕ ਟੀ-ਸ਼ਰਟਾਂ ਪਾ ਰਹੇ ਹੈਗੇ ਆ ਜਿਹਦੇ 'ਤੇ ਉਹਨਾਂ ਨੇ ਲਿਖਿਆ ਆ ਬਾਈਡਨ ਦਾ ਨਾਮ ਲਿਖਿਆ ਹੈਗਾ ਆ, ਸੋ ਅਤੇ ਨਾਲ ਜਿਹੜਾ ਜੋ ਬਾਈਡਨ ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਕਿਸੇ ਨੂੰ ਜਿਹੜਾ ਅਰੈਸਟ ਨਹੀਂ ਕੀਤਾ ਜਾਊਗਾ, ਅਤੇ ਉਹਦੇ ਕਰਕੇ ਕਹਿੰਦੇ ਵੀ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ। ਕਿਉਂਕਿ ਜਿਹੜੇ ਕਾਰਟਲਸ ਹੈਗੇ ਆ, ਕਾਰਟਲਸ ਜਿਹੜੇ ਗੈਂਗਸਟਰ ਆ ਜਿਹੜੇ ਲੋਕਾਂ ਨੂੰ ਉੱਥੋਂ ਪੈਸੇ ਲੈ ਕੇ ਲੰਘਾਉਂਦੇ ਆ, ਉਹਨਾਂ ਨੇ ਇਹ ਦੇਖਿਆ ਵੀ ਸਾਡੇ ਕੋਲ ਹੁਣ ਵਧੀਆ ਮੌਕਾ ਹੈਗਾ ਆ ਵੀ ਜਿਨ੍ਹਾਂ ਨੇ ਅਸਾਈਲਮ ਅਪਲਾਈ ਕਰਨਾ ਆ ਜਾਂ ਕੁਛ ਵੀ ਕਰਨਾ ਆ ਅਤੇ ਉਹਨਾਂ ਨੂੰ ਆਪਾਂ ਪੈਸੇ ਲੈ ਕੇ ਲੰਘਾ ਸਕਦੇ। ਇਸ ਕਰਕੇ ਕਹਿੰਦੇ ਵੀ ਰਸ਼ ਜਿਹੜਾ ਬਹੁਤ ਜ਼ਿਆਦਾ ਬਾਰਡਰ 'ਤੇ ਹੋ ਗਿਆ। ਜੀ। ਸਮਾਂ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ। ਜਾਂਦੇ ਜਾਂਦੇ ਸਟਾਕ ਮਾਰਕੀਟਸ ਦੇ ਬਾਰੇ ਜੇ ਆਪਾਂ ਜਾਣਕਾਰੀਆਂ ਉਹ ਦਿੰਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ 0.5% ਦਾ ਇਜ਼ਾਫਾ ਜਿਹੜਾ ਉਹ ਦੇਖਿਆ ਗਿਆ, 190 ਪੁਆਇੰਟ ਉੱਤੇ ਗਈ ਮਾਰਕੀਟ, 33,015 ਦੇ ਉੱਤੇ ਬੰਦ ਹੋਈ। ਨੈਸਡੈਕ ਦੇ ਵਿੱਚ 54 ਪੁਆਇੰਟ ਵਧੇ, 13,525 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 11 ਪੁਆਇੰਟ ਵਧੇ, 3974 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ $1,751 ਪ੍ਰਤੀ ਆਊਂਸ ਅਤੇ 10 ਈਅਰ ਯੀਲਡ 1.64% ਰਹੀ।
ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 72 ਰੁਪਏ ਤੇ 40 ਪੈਸੇ ਦੇ ਬਰਾਬਰ ਰਹੀ ਆ। ਇੱਕ ਅਨਾਉਂਸਮੈਂਟ ਜ਼ਰੂਰ ਕਰਨੀ ਆ ਰਾਜਕਰਮਵੀਰ ਸਿੰਘ ਜੀ, ਜਿਹੜੇ ਬੇਕਰਸਫੀਲਡ ਏਰੀਏ ਦੇ ਵਿੱਚ ਇੱਕ ਹਸਪੀਟਲ ਆ, ਬੇਕਰਸਫੀਲਡ ਬਿਹੇਵੀਅਰਲ ਹੈਲਥ ਕੇਅਰ ਹਸਪੀਟਲ, ਉੱਥੇ ਜਿਹੜੀ ਆ ਰਜਿਸਟਰਡ ਨਰਸਾਂ ਦੀ ਇਨਟੇਕ ਐਡਮਿਸ਼ਨ, ਰਜਿਸਟਰਡ ਨਰਸਿਸ, ਥੈਰਾਪਿਸਟ ਤੇ ਹੋਰ ਮੈਡੀਕਲ ਫੀਲਡ ਦੇ ਨਾਲ ਰਿਲੇਟਡ ਜਿਹੜੇ ਕੰਮ ਆ ਉਹਨਾਂ ਦੀ ਜ਼ਰੂਰਤ ਹੈਗੀ ਆ। ਉਹ ਬੋਨਸ ਵੀ ਕਹਿੰਦੇ ਅਸੀਂ ਕਾਫੀ ਜ਼ਿਆਦਾ ਦੇਣ ਜਾ ਰਹੇ ਹਾਂ। ਸੋ ਉਸ ਹਸਪੀਟਲ ਵਾਲਿਆਂ ਨੇ ਇਹ ਕਿਹਾ ਆ ਵੀ ਕੱਲ੍ਹ ਨੂੰ, ਜਾਣੀ ਕਿ ਵੀਰਵਾਰ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਉਹ ਇੱਕ ਕੈਰੀਅਰ ਫੇਅਰ ਲਾਉਣਗੇ। ਸੋ ਜੇ ਕੋਈ ਵੀ ਆਪਣਾ ਭੈਣ ਭਰਾ ਇਹਨਾਂ ਇਸ ਫੀਲਡ 'ਚ ਬੇਕਰਸਫੀਲਡ ਏਰੀਆ 'ਚ ਜੋਬ ਲੱਭਣਾ ਚਾਹੁੰਦਾ ਆ ਤੇ ਉਹ ਉੱਥੇ ਹਸਪੀਟਲ ਨੂੰ ਜਿਹੜੇ ਤੁਸੀਂ ਕੰਟੈਕਟ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 6613981800 ਆ। ਜੀ, ਤੇ ਇੱਥੇ ਹੀ ਜਿਹੜਾ ਜੀ ਆਪਾਂ ਜਿਹੜੇ ਇਜਾਜ਼ਤ ਲੈਂਦੇ ਆ ਜੀ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।